ਨਾਮਾ ਜੀ ਇਹ ਜੀ ਤੁਹਾਡੇ ਘਰ ਨਾ ਤੁਹਾਡੇ ਬਜ਼ੁਰਗਾਂ ਦੇ ਪਿੰਡ ਛੀਨਾ ਦੇ ਤਕਰੀਬਨ ਇੱਕ ਹੀ ਘਰ ਸੀ ਉਹ ਵੀ ਤੁਹਾਡਾ ਤੇ ਇੱਥੋਂ ਤਕਰੀਬਨ ਇਸ ਪਾਸੋਂ ਤੁਹਾਡੇ ਘਰ ਸ਼ੁਰੂ ਹੁੰਦੇ ਸਨ। ਇਹ ਸਾਰਾ ਜਿਹੜਾ ਏਰੀਆ ਹੈ ਤੁਹਾਡੇ ਘਰ ਆਉਂਦਾ ਸੀ ਉਹ ਸਾਹਮਣੇ ਖੰਭੇ ਤੱਕ, ਠੀਕ ਹੈ ਨਾ। ਜਿਹੜਾ ਸਰਦਾਰ ਲਛਮਣ ਸਿੰਘ ਗਾਂਗੂ ਦਾ ਪੁੱਤਰ ਸਵਰਨ ਸਿੰਘ, ਇਹ ਸਾਰਾ ਤੋੜ ਤੱਕ ਘਰ। ਪਿੰਡ ਛੀਨਾ ਅੱਜ ਵੀ ਛੋਟਾ ਹੀ ਪਿੰਡ ਜਿੱਦਾਂ ਕੋਈ ਗਾਂ ਵਧਿਆ ਫੁੱਲਿਆ ਨਹੀਂ ਹੈ, ਠੀਕ ਹੈ। ਤੇ ਇਹ ਜਿਹੜੀ ਸਾਹਮਣੇ ਬੋਰਡ ਵਾਲੀ ਜਗ੍ਹਾ ਵੇ ਇੱਥੇ ਸੀ ਜੀ ਆਪਣਾ ਢਿੰਡਾਂ ਵਾਲਾ ਖੂਹ, ਠੀਕ ਹੈ ਨਾ। ਇਸ ਜਗ੍ਹਾ ਦੂਰ ਦੂਰ ਜਾ ਕੇ ਫਿਰਦੇ ਰਹੇ, ਜਦੋਂ ਸ਼ਾਮ ਨੂੰ ਆਉਣਾ ਤੇ ਆ ਕੇ ਆਖਣਾ ਵੀ ਨਹੀਂ ਪਤਾ ਲੱਗਣਾ, ਤੇ ਮੇਰੀ ਮਾਂ ਨੇ ਫਿਰ ਦੱਸ ਦੇਣੇ, ਫਿਰ ਰੋਂਦੇ ਰਹਿਣਾ, ਫਿਰ ਰੋਣਾ ਕਿੱਥੇ ਹੈ ਸਕੀਲਾਂ ਦਾ ਚਾਚਾ ਕਿੱਥੇ ਆ, ਹੁਕਮ ਦਿਨ ਹੈ ਹੀ ਨਹੀਂ, ਬਿਮਾਰੀ ਛੜਿਆ ਲੱਗੇ। ਜਦੋਂ ਖਾਤ ਆਇਆ ਤੇ ਫਿਰ ਪਰਾਤ ਬੜੀ ਵੱਡੀ ਪਰਾਤ ਲੈ ਕੇ ਤੇ ਗੁੜ ਨਾਲ, ਉਦੋਂ ਗੁੜ ਘਰਦੇ ਹੁੰਦੇ ਹਨ, ਗੁੜ ਵੀ ਵੰਡਿਆ ਨਾਲ ਪਤਾਸੇ ਵੰਡੇ ਸਾਰੇ ਪਿੰਡ ਦੇ ਵਿੱਚ, ਜਿਹੜਾ ਕੋਈ ਉਹਨੂੰ ਵੀ ਦੇ, ਮੇਰੀ ਮਾਂ ਮੇਰਾ ਪੁੱਤਰ ਹੈ ਗੁਰੂ ਕੋਲ ਹੈ। ਆ ਜਿਹੜੀ ਭੈਣ ਗੱਲ ਕਰ ਲਈ ਪਈ ਉਹਨਾਂ ਦੇ ਘਰ ਦੱਸਦਾ ਸੀ ਭਾਜੀ ਵੀ ਇਸ ਤਰ੍ਹਾਂ ਢਾਓ ਇੰਜਰ ਪੈ ਗਏ ਵੀ ਜਿਸ ਤਰ੍ਹਾਂ ਮਰ ਗਿਆ ਬੰਦਾ, ਇਹਨਾਂ ਢਾਓ ਇਹਨਾਂ ਰੋਈਆਂ ਹਨ। ਉਹ ਜਦੋਂ ਉਹਨਾਂ ਨੇ ਟੋਰਿਆ ਪਾਕਿਸਤਾਨ ਵੱਲ ਨੂੰ, ਹਾਂਜੀ, ਉਹ ਜਦੋਂ ਬਹਿੰਦੇ ਰਹੇ ਨੇ ਤੇ ਇਹੋ ਹੀ ਗੱਲਾਂ ਕਰਦੇ ਹਨ। ਮੈਨੂੰ ਉੱਥੇ ਬੜਾ ਪਿਆਰ ਮਿਲਦਾ ਰਿਹਾ, ਮੈਂ ਉੱਥੇ ਬੜੇ ਸੁੱਖ ਚ ਹਾਂ, ਬਹੁਤ ਅੱਛਾ ਮੇਰੇ ਨਾਲ ਰਹਿੰਦੀਆਂ ਹਨ ਮੇਰੀਆਂ ਭੈਣਾਂ। ਉਹਨਾਂ ਨੇ ਸਕੀਆਂ ਜਿਹੜੀਆਂ ਭੈਣਾਂ ਇੱਥੇ ਆਪਣੀਆਂ ਹਨ, ਉਹਨਾਂ ਦਾ ਨਹੀਂ ਕਦੀ ਐਡਾ ਜ਼ਿਕਰ ਕੀਤਾ ਜਿੰਨਾ ਉਹਨਾਂ ਦਾ ਕਰਦੇ ਨੇ। ਉਹਨਾਂ ਚ ਬਚਪਨ ਦੀ ਗੁਜ਼ਾਰ ਕੇ ਆਏ ਨੇ। ਪਹਿਲਾ ਨਾਂ ਹੀ ਉਹਦਾ ਸੇਵਾ। ਉਹਦਾ ਭਰਾ ਸੀ ਛੋਟਾ ਜਿਹੜਾ, ਉਹਦਾ ਨਾਂ ਸੀ ਪੂਰਨ, ਠੀਕ ਹੈ। ਉਹ ਫਿਰ ਜਦੋਂ ਮੁਸਲਮਾਨ ਹੋ ਗਏ ਨਾ ਫਿਰ ਉਹਦਾ ਨਾਂ ਰੱਖੇ ਸੇਵੇ ਦਾ ਨਾਂ ਰਸ਼ੀਦ ਤੇ ਪੂਰਨ ਦਾ ਨਾਂ ਨਜ਼ੀਰ। ਅੱਛਾ ਬਾਬਾ ਜੀ, ਆਪਣਾ ਨਾਂ ਹੋ ਗਿਆ ਅਹਿਮਦੀਨ। ਹਾਂਜੀ। ਤੇ ਤੁਹਾਡੇ ਤੋਂ ਜਿਹੜੇ ਵੱਡੇ ਭਾਈ ਸਨ ਉਹ ਸਨ ਹੁਕਮਦੀਨ। ਹਾਂਜੀ। ਉਹਨਾਂ ਤੋਂ ਵੱਡੇ ਦਾ ਨਾਂ ਸੀ ਉਮਰਦੀਨ। ਹਾਂਜੀ, ਉਮਰਦੀਨ। ਯਾਨੀ ਹੁਕਮਦੀਨ ਸਨ 47 ਵੇਲੇ ਸਵਰਨ ਸਿੰਘ ਹੋਰਾਂ ਨਾਲ ਖੇਡਦਾ ਖੁੜਦਾ ਸੀ। ਹਾਂਜੀ। ਉਹਨਾਂ ਨਾਲ ਖੇਡਦਾ ਖੁੜਦਾ ਨਾ ਜਾਂ ਬਾਰਡਰੋਂ ਪਾਰ ਲੰਘਿਆ, ਧਾਰ ਤੋਂ ਪਾਰ ਹੋ ਗਿਆ। ਹਾਂਜੀ ਹਾਂਜੀ। ਔਰ ਉਹਨਾਂ ਵੱਲ ਰਿਹਾ ਜਿਸ ਤਰ੍ਹਾਂ ਸਾਰੀ ਗੱਲਬਾਤ ਹੱਲੇ ਤੁਸੀਂ ਨਾ 50-55 ਮਿੰਟ ਦੀ ਗੱਲ ਏ ਦੀ ਨਾ ਮਾਤਾ ਜੀ ਸੁਰਜੀਤ ਕੌਰ ਦੀ, ਉਹਨਾਂ ਉਹਦੇ ਵਿੱਚ ਸਾਰੀਆਂ ਗੱਲਾਂ ਪਤਾ ਕੀਤੀਆਂ ਨੇ, ਉਹ ਵੀ ਤੁਹਾਨੂੰ ਮੈਂ ਦੱਸ ਦੇਣਾ ਵਾ, ਉਹਦਾ ਲਿੰਕ ਸ਼ੇਅਰ ਕਰ ਦਾਂਗਾ। ਸਹੀ ਹੈ। ਤੇ ਤੁਸੀਂ ਮੈਨੂੰ ਇਹ ਦੱਸੋ, ਜਿਸ ਤਰ੍ਹਾਂ ਬੜਾ ਯਾਦ ਹੈ, ਹੁਣ ਵੀ ਤੁਸੀਂ ਸਾਰੀ ਆਪਣੀ ਕੰਨੀ ਗੱਲਬਾਤ ਸੁਣੀ, ਬੜਾ ਯਾਦ ਕਰਦੇ ਨੇ ਹੁਕਮ, ਗੱਲ ਕੋਈ ਪੁੱਛਣਾ ਲੇਕਿਨ ਉਹ ਹੁਕਮ ਦੀ ਨਹੀਂ ਕਹਿੰਦੇ ਸਨ। ਦੀਪਾ ਨਾਂ ਰੱਖਿਆ ਇਹਨਾਂ ਨੇ, ਉਧਰ ਜਾ ਕੇ ਦੀਪਾ ਸਿੰਘ ਰੱਖਿਆ ਨਾਂ। ਫਿਰ ਬਾਅਦ ਵਿੱਚ ਜੋ ਟਰੱਕ ਟਰੁੱਕ ਲੈਣ ਗਏ ਨੇ, ਤੁਹਾਨੂੰ ਪਤਾ ਹੀ ਹੈ, ਕਈ ਧੀਆਂ ਉੱਥੇ ਰਹਿ ਗਈਆਂ, ਪੁੱਤਰ ਰਹਿ ਗਏ ਲੋਕਾਂ ਦੇ, ਬੜਾ ਮਤਲਬ ਕਿ ਕੋਈ ਇੱਧਰ ਚਲ ਗਏ ਹਨ, ਕੋਈ ਉੱਧਰ ਹੀ ਰਹਿ ਗਏ ਹਨ। ਹਾਂਜੀ। ਇਹ ਦੱਸੋ ਬਾਅਦ ਚ ਬਾਬਾ ਹੁਕਮਦੀਨ ਵੀ ਯਾਦ ਕਰਦਾ ਰਿਹਾ ਉਹਨਾਂ ਨੂੰ? ਉਹ ਬੱਲੇ ਬੱਲੇ ਬੱਲੇ, ਮੈਂ ਤੁਹਾਨੂੰ ਦੱਸਿਆ ਕਿ ਬਾਬਾ ਹੁਕਮਦੀਨ ਨੂੰ ਪੁੱਛ ਲਓ ਉਹਨਾਂ ਨੂੰ, ਉਹਦੇ ਰੋਜ਼ ਇੱਕ ਵਾਰੀ ਦਿਹਾੜੀ ਦੀ ਜਦੋਂ ਕਿਤੇ ਭੈਣਾਂ ਭਰਾਵਾਂ ਨੇ ਬਹਿਣਾ ਨਾ ਤੇ ਬਹੁਤ ਜ਼ਿਆਦਾ ਯਾਦ ਕਰਦਾ। ਆਖਣਾ ਇਹ ਮੈਨੂੰ ਉੱਥੇ ਇਸ ਤੋਂ ਵੀ ਵੱਧ ਪਿਆਰ ਮਿਲਦਾ। ਅੱਛਾ ਅੱਛਾ ਅੱਛਾ, ਠੀਕ ਹੈ ਠੀਕ। ਬੜਾ ਯਾਦ ਉਹ ਬੜਾ ਕਰਦਾ, ਸਾਰੇ ਹੀ ਕਰਦੇ ਹਾਂ ਯਾਰ, ਬੜਾ ਕਰਦਾ ਸੀ। ਚਲੋ ਜੀ, ਅਸੀਂ ਉਹਨਾਂ ਦਾ ਬੜਾ ਵੱਡਾ ਆਸਾਨ ਸਮਝਦੇ, ਉਹਨਾਂ ਕੋਈ ਏਡੀ ਨੇਕੀ ਕੋਈ ਨਾਨਕੇ ਬੱਚਾ ਗਿਆ ਤਾਂ ਹੋਏ ਉਹ ਨਹੀਂ ਐਡਾ ਆਸਾਨ ਕਰਦਾ। ਬੰਦੇ ਰਹੇ ਨੇ ਨਾ ਉਦੋਂ ਹੀ ਕਰਦੇ ਨੇ, ਪੂਰੇ ਨੇ ਸਾਡੇ ਨਾਲ ਬਹੁਤ ਨੇਕੀ ਕੀਤੀ ਹੈ। ਅੱਛਾ ਅੱਛਾ, ਪੂਰੋ ਸਾਡੇ ਨਾਲ ਬਹੁਤ ਨੇਕੀ ਕੀਤੀ। ਅੱਛਾ, ਬੀਬੀ ਪੂਰੋ ਜਿਹੜੀ ਸੀ ਉਹ ਇਹਨਾਂ ਦੀ ਮਾਂ ਸੀ? ਇਹਨਾਂ ਦੀ ਮਾਂ ਸਰਦਾਰ ਲਛਮਣ ਸਿੰਘ ਦੀ ਘਰ ਵਾਲੀ ਸੀ। ਘਰ ਵਾਲੀ। ਅੱਛਾ ਅੱਛਾ, ਠੀਕ ਠੀਕ। ਯਾਨੀ ਮੁਹੱਬਤ ਦਰਦ ਇੱਕ ਪਾਸੇ ਨਹੀਂ ਸੀ, ਦੋਨਾਂ ਸਾਈਡਾਂ ਤੇ। ਦੋਵਾਂ ਪਾਸੇ ਜੇ ਉਹ ਯਾਦ ਕਰਦੇ ਸਨ, ਜੇ ਉਹ ਨਹੀਂ ਭੁੱਲੇ ਤੇ ਬਾਬਾ ਹੁਕਮਦੀਨ ਵੀ ਮਰਨ ਤੱਕ ਨਹੀਂ ਭੁੱਲਿਆ। ਮਰਨ ਤੱਕ ਨਹੀਂ ਭੁੱਲਿਆ। ਵਾਹ ਵਾਹ। ਉਹਦਾ ਪਰਿਵਾਰ, ਉਹਦੇ ਭਾਈ ਭੈਣਾਂ ਅੱਜ ਵੀ ਨਹੀਂ ਭੁੱਲਦੇ ਜੀ। ਲੋ ਜੀ, ਮੈਂ ਇਸ ਵੇਲੇ ਤੁਹਾਨੂੰ ਦਿਖਾ ਰਿਹਾ ਪਿੰਡ ਛੀਨਾ, ਤਹਿਸੀਲ ਸ਼ੱਕਰਗੜ੍ਹ ਤੇ ਜ਼ਿਲ੍ਹਾ ਨਾਰਵਾਲ। ਠੀਕ ਹੈ ਜੀ। ਤੇ ਪਿੰਡ ਮਾਂ ਜੀ ਨੇ ਦੱਸਿਆ ਕਿ ਹਾਂ ਨੀਅਰ ਟੂ ਕੰਜਰੂਰ ਹੀ ਤੁਹਾਨੂੰ ਬਾਜ਼ਾਰ ਬਜ਼ੂਰ ਲੱਗਦਾ ਵਾ, ਕਸਬਾ ਲੱਗਦਾ। ਉਸ ਵੇਲੇ ਵੀ ਆਏ ਸੀ। ਲక్ష్ਮੀ ਚੰਦ ਦਾ ਘਰ ਉੱਥੇ ਸੀ। ਦੀਵਾਨ ਲక్ష్ਮੀ ਚੰਦ ਜੀ ਬਹੁਤ ਵੱਡਾ ਨਾਂ ਇਸ ਇਲਾਕੇ ਦਾ। ਹਾਂ ਬਿਲਕੁਲ। ਤੇ ਇਹ ਪਿੰਡ ਰਿਹਾ ਜੀ ਛੀਨਾ, ਪਿੰਡ ਕੁਝ ਜ਼ਿਆਦਾ ਵਧਿਆ ਫੁੱਲਿਆ ਨਹੀਂ। ਉਸ ਵੇਲੇ ਮਾਤਾ ਜੀ ਦੱਸਦੇ ਕਿ ਪੂਰੇ ਜਿਹੇ ਘਰ ਸਨ। ਆਹੋ, ਨਹੀਂ ਵਧਿਆ ਜੀ, ਜਿੰਨੇ ਆਏ ਕੋਈ ਲਾਹੌਰ ਚਲਾ ਗਿਆ, ਕੋਈ ਕਿਤੇ ਚਲਾ ਗਿਆ। ਪਿਓਰ ਦੇਸੀ ਮਾਹੌਲ ਤੁਹਾਨੂੰ ਵੇਖਣ ਨੂੰ ਨਜ਼ਰ ਆ ਰਿਹਾ ਵੇ। ਤੇ ਇਸ ਪਿੰਡ ਦੇ ਨਾਲ ਮਾਤਾ ਸੁਰਜੀਤ ਕੌਰ ਦੀਆਂ ਯਾਦਾਂ ਜੁੜੀਆਂ। ਇੱਥੇ ਉਹਨਾਂ ਨੇ ਆਪਣੇ ਬਚਪਨ ਦੇ ਜਿਹੜੇ ਕੋਈ 7-8 ਵਰੇ ਸਨ ਉਹ ਹੰਡਾਏ। ਮੋਟਰਸਾਈਕਲ ਖੜੀ ਕੀਤੀ, ਉਹ ਸਾਡੀ ਹਵੇਲੀ ਹੈ ਜਿੱਥੇ। ਅੱਛਾ ਅੱਛਾ, ਉਹ ਇੱਥੇ ਹੀ। ਅੱਛਾ, ਜਿੱਥੇ ਮੋਟਰਸਾਈਕਲ ਉਹ ਢਿੰਡਾਂ ਵਾਲਾ ਖੂਹ, ਜਿਹੜਾ ਸਰਦਾਰਾਂ ਦਾ ਖੂਹ, ਉਹ ਜਗ੍ਹਾ ਤੇ। ਉਸ ਜਗ੍ਹਾ ਚਲੋ ਉਹ ਸਾਡੇ ਹੁਣਾਂ ਤੱਕ ਰਿਹਾ, ਥੋੜੀ ਦੇਰ ਹੋਈ ਖਤਮ ਹੋਈ। ਅਸਲ ਵਿੱਚ ਇਹ ਅੰਮਾ ਜੀ ਇਹ ਹਵੇਲੀ ਹੈ ਬਾਬੇ ਅਹਿਮਦੀਨ ਦੀ ਨਾ, ਜੋ ਹੁਕਮਦੀਨ ਦਾ ਛੋਟਾ ਭਾਈ ਹੈ। ਡੇਰਾ ਡੱਲਾ ਉਹਨਾਂ ਦਾ, ਜਾਂ ਮੱਝਾਂ ਪਸ਼ੂ ਵਗੈਰਾ ਬੰਦੇ। ਟਰੈਕਟਰ। ਠੀਕ ਹੈ, ਹਾਂ ਟਰੈਕਟਰ ਟਰੂਕਟਰ ਰੱਖਿਆ ਜੀ। ਠੀਕ
ਠੀਕ ਦੱਸੋ ਉਹਨੂੰ ਆਪ ਹੁੰਦੇ ਨੇ ਤੇ ਹਾਂਜੀ ਦੱਸਿਆ ਦੱਸ ਦੇ ਦੱਸਿਆ ਮਾਤਾ ਜੀ ਨੇ ਨਾ ਆਪਣੀਆਂ ਸਹੇਲੀਆਂ ਦੇ ਨਾਲ ਇਹ ਫਾਤਾਂ ਜੈਨਬੇ ਸ਼ਹੀਦਾਂ ਰਹੀ ਉਹਨਾਂ ਸਹੇਲੀਆਂ ਵਿੱਚੋਂ ਕੋਈ ਉਹਨਾਂ ਦੀ ਹਾਣ ਦੀ ਕੋਈ ਜੀ ਨਹੀਂ ਰਹਦਾ ਕੋਈ ਜੀ ਨਹੀਂ ਰਿਹਾ ਹਾਂ ਸਾਰੇ ਪੂਰੇ ਹੋ ਗਏ ਸਾਰੇ ਪੂਰੇ ਹੋ ਗਏ ਠੀਕ ਹੈ ਹੁਣ ਇਸ ਵੇਲੇ ਪਿੰਡ ਸ਼ਹੀਨੇ ਚ ਕੋਈ ਪੁਰਾਣੀ ਨਿਸ਼ਾਨੀ ਪੁਰਾਣਾ ਕੋਈ ਮਕਾਨ ਉਹਨਾਂ ਦੇ ਮਕਾਨ ਦੌਰ- ਵੀ ਕੋਈ ਨਹੀਂ ਮਕਾਨ ਵੀ ਕੋਈ ਨਹੀਂ ਸਾਰੇ ਦੁਬਾਰਾ ਬਣ ਗਏ ਨੇ ਸਾਰੇ ਹੀ। ਇਹਨਾਂ ਦਾ ਜਿਹੜਾ ਸੋਫਾ ਹੁੰਦਾ ਹੈ ਨਾ ਜਿਹੜਾ ਸੋਫਾ ਕਹਿੰਦੀ ਆ ਭੈਣ ਉਹ ਸੋਫਾ ਤੁਸੀਂ 50 ਫੁੱਟ ਲਾ ਲਓ ਵੀ ਕਿੱਥੋਂ ਤੱਕ ਹੁੰਦਾ ਬੱਲੇ ਉਹ ਘਰ ਤੱਕ 50 ਫੁੱਟ ਤੋਂ ਵੀ ਵੱਧ ਸੀ ਅੱਛਾ ਅੱਛਾ ਉਦੋਂ ਹੱਥ ਹੁੰਦੇ ਹਨ ਉਹ 50 ਹੱਥ ਲੰਮਾ ਹੋਏਗਾ ਕਿਤੇ ਕਿਤੇ ਅੱਛਾ ਜੀ ਤਿੰਨ ਹੀ ਭਰਾ ਉਸ ਸੋਫੇ ਚ ਵਾਖਾ ਹਨ ਰਹਿੰਦੇ ਹਨ ਤਿੰਨ ਹੀ ਭਰਾ ਠੀਕ ਹੈ, ਠੀਕ ਠੀਕ ਅਸੀਂ ਉਹ ਘਰ ਵੇਖ ਲਈਏ ਇਹਨਾਂ ਦਾ ਜਿੱਥੇ ਇਹਨਾਂ ਦਾ ਘਰ ਸੀ ਪੁਰਾਣਾ ਆਹੋ ਵੇ ਆਹੋ ਲੋ ਜੀ ਇਹਨੂੰ ਕੀ ਕਹਿੰਦੇ ਹੋ ਮੂਸਲ ਹਾਂ ਮੂਸਲ ਜੀ ਇੱਥੇ ਤੂੜੀ ਸੇਵ ਕੀਤੀ ਹੈ ਹਾਂ ਛੋਲਾ ਉਹਨਾਂ ਦਾ ਘਰ ਸਮਝਿਆ ਕਿੱਥੋਂ ਲੈ ਕੇ ਘਰ ਤੋਂ ਲੈ ਕੇ ਨਮਸਕਾਰ ਤੁਹਾਡੇ ਕੋਲ ਹੈ ਉਹਨਾਂ ਜੀ ਅੱਛਾ ਇੱਧਰ ਅੱਛਾ ਆਓ ਤੁਸੀਂ ਆਪਣਾ ਇਹ ਦੱਸ ਰਹੇ ਨੇ ਬਾਬਾ ਅੱਛਾ 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 ਇਹ ਘਰ ਸੀ ਆਪਣਾ ਲక్ష్మణ ਸਿੰਘ ਦਾ ਹਾਂਜੀ ਲక్ష్మణ ਸਿੰਘ ਬਾਬਾ ਜਾਗਰ ਹਾਂ 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 ਅੱਛਾ 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 ਵਾਹ ਜੀ ਵਾਹ ਜਿਹੜੇ ਪਹਿਲਵਾਨ ਸਨ ਹੈਨਾ ਹਾਂਜੀ ਬਾਬਾ ਵਾਵਾ ਪਹਿਲਵਾਨ ਸਨ ਨਾਮਵਰ ਬੰਦੇ ਸਨ ਜਾਂ ਬੜਾ ਨਾਮਵਰ ਪਹਿਲਵਾਨ ਮੈਂ ਤੁਹਾਨੂੰ ਕਿ ਦੱਸਿਆ ਨਹੀਂ ਜ਼ਿਲ੍ਹੇ ਗੁਰਦਾਸਪੁਰ ਤੇ ਸਿਆਲਪੁਰ ਦੇ ਵਿੱਚ ਉਹੀ ਪਹਿਲਵਾਨ ਨਾਂ ਸੀ ਉਹਦਾ ਬਈ ਪਹਿਲਵਾਨਾਂ ਦੀ ਧੀ ਸੀ ਉਹ ਬੁਗਦਰਾ ਦੇ ਵਿੱਚ ਉਹਦਾ ਨਾਮ ਹੀ ਲਾਲੇ ਨਜ਼ਰ ਦਿੰਦਾ ਅੱਛਾ ਇਹ ਵਾਲਾ ਘਰ ਹੈਨਾ ਆਹ ਘਰ ਜਿਹੜੇ ਨੇ ਬਣਾ ਲਓ ਬਣਾ ਕੇ ਅੱਛਾ ਅੱਛਾ ਤੇ ਹਾਂਜੀ ਮਾਤਾ ਜੀ ਇਹ ਘਰ ਸੀ ਤੁਹਾਡਾ ਥੋੜਾ ਜਿਹਾ ਹੈ ਥਾਂ ਪਿਆ ਦਾ ਅੱਛਾ ਅੱਛਾ ਉਹ ਇੱਥੇ ਹੀ ਅੱਜ ਦੇ ਦਰਖਤ ਅੱਛਾ ਇਹ ਖੂਹ ਦੇ ਕੰਢੇ ਦੇ ਸੀ ਜੰਮ ਸਮਝੋ ਅੱਛਾ ਤੇ ਇਹ ਹੁਣ ਸਾਡੇ ਕੋਲ ਆ ਉਹ ਲਾਲੀ ਨਜ਼ਰ ਦੀ ਹਾਲ ਲਾ ਦਾ ਇਹ ਜਿਹੜਾ ਗੁਰਦੁਆਰਾ ਹੈ ਅੱਛਾ ਅੱਛਾ ਸਾਡਾ ਉਹ ਦਾਦਾ ਇਹ ਛੱਪੜ ਦੱਸ ਰਹੇ ਨੇ ਆਪਣਾ ਜੋ ਸਾਹਿਬ ਕਿ ਇਹ ਛੱਪੜ ਸੀ ਇਹ ਹੀ ਰਹਿ ਗਿਆ ਤਾਂ ਹੁਣ ਇਹ ਕੀ ਹੀ ਆਪਾਂ ਰਹਿ ਰਹਿ ਗਿਆ, ਗਿਆ ਬਾਕੀ ਪੂਰ ਕੱਤਾ ਜੀ ਕਹਿ ਲੋ ਕਿ ਛੱਪੜ ਦੇ ਗੁਆਂਢੀ ਸਾਰੇ ਇੱਕ ਤਰੀਕੇ ਦੇ ਹਾਂਜੀ, ਇਹ ਹਾਂਜੀ। ਸਾਰੇ ਘਰ ਤੁਹਾਡੇ ਸਨ ਹਾਂਜੀ ਉਹ ਮਸਜਿਦ ਵੀ ਉਦੋਂ ਦੀ ਹੈ ਮਸਜਿਦ ਵੀ ਪੁਰਾਣੀ ਆਪਣੀ ਜਗ੍ਹਾ ਤੇ ਲੇਕਿਨ ਹੁਣ ਜ਼ਰਾ ਹੋਰ ਤਰੀਕੇ ਦੀ ਬਣ ਗਈ ਹੈ ਪੱਕੀ ਕਰ ਦਿੱਤੀ ਉਦੋਂ ਕੱਚੀ ਆਦਾ ਹੋਈ। ਮਾਲ ਡੰਗਰ ਜਿਹੜਾ ਇਹ ਡੇਰਾ ਜੀ ਤੁਹਾਡਾ ਹੋ ਗਿਆ ਤੇ ਖੂਹ ਕਿੱਥੇ ਸੀ ਉਸ ਜਗ੍ਹਾ ਤੇ ਜਾਣਾ ਇਹ ਜਗ੍ਹਾ ਜਿੱਥੇ ਬੋੜ ਹੈ ਇਸ ਜਗ੍ਹਾ ਖੂਹ ਸੀ। ਇਹ ਖੂਹ ਦੇ ਕਿਨਾਰੇ ਦੇ ਉੱਤੇ ਹੈ ਸਮਝੋ ਅੱਛਾ ਉਹਦਾ ਖੂਹ ਸੀ ਢਿੰਡਾਂ ਵਾਲਾ ਅੱਛਾ ਇਹ ਖੂਹ ਵਾਲੀ ਜਗ੍ਹਾ ਹਾਂਜੀ ਇਹ ਖੂਹ ਵਾਲੀ ਜਗ੍ਹਾ ਇੱਥੇ ਅੰਬਾਂ ਦੇ ਦਰਖਤ ਹਨ ਉਹ ਕੱਟੇ ਗਏ ਨੇ ਸੁੱਕ ਸੱਕ ਗਏ ਹਨ ਇੱਧਰ ਹਾਂਜੀ ਅੱਛਾ ਠੀਕ ਹੋ ਗਿਆ ਅੱਛਾ ਬਾਬਾ ਜੀ ਉਹ ਜਿਹੜਾ ਆਹੋ ਮੰਗਲ ਨਾਮੀ ਬੰਦਾ ਇੱਥੇ ਆਹੋ ਮੰਗਲਨਾ ਵੀ ਆ ਇਹ ਉਹਨਾਂ ਦੇ ਜੀ ਆ ਪਰਿਵਾਰ ਉਹਨਾਂ ਦਾ ਹੀ ਆ। ਨੂੰ ਸਿੱਧੇ ਉਹ ਅੱਛਾ ਇਹ ਸਨ ਮਾਸ਼ੇ ਸਨ ਮਾਸ਼ੇ ਹਨ ਅੱਛਾ ਇਹ ਇੱਥੇ ਰਹਿ ਗਏ ਐ ਨਹੀਂ ਗਏ ਉਧਰ ਨਹੀਂ ਇਹ ਫਿਰ ਮੁਸਲਮਾਨ ਹੋ ਗਏ ਇਹ ਦੋ ਭਰਾ ਚਲ ਗਏ ਹਨ ਤੇ ਇੱਕ ਇੱਥੋਂ ਹੀ ਰਹਿ ਗਏ ਮੁਸਲਮਾਨ ਜਿਹੜਾ ਹੋਇਆ ਸੀ ਇੱਕ ਤੇ ਹੋ ਗਿਆ ਮੰਗਲ ਨਹੀਂ ਮੰਗਲ ਨਹੀਂ ਹੋਇਆ ਮੰਗਲ ਤੇ ਫੌਤ ਹੋ ਗਿਆ ਇਧਰ ਪਹਿਲੇ ਹੀ ਪਾਰਟੀਸ਼ਨ ਤੋਂ ਪਹਿਲੇ ਫੌਤ ਹੋ ਗਿਆ ਸੀ ਨਹੀਂ ਹਾਂ ਹੁਣ ਉਹਦੇ ਮਗਰ ਕਾਫੀ ਦੇ ਉਹ ਲੇਕਿਨ ਉਹ ਮੁਸਲਮਾਨ ਨਹੀਂ ਹੋਇਆ ਉਹ ਨਹੀਂ ਹੋਇਆ ਮੁਸਲਮਾਨ ਉਹਦਾ ਅੱਗੇ ਪੁੱਤਰ ਹੀ ਆਪਣੇ ਧਰਮ 'ਚ ਹੀ ਰਿਹਾ ਉਹ ਆਪਣੇ ਧਰਮ 'ਚ ਹੀ ਫੌਤ ਹੋਇਆ ਆਹੋ ਆਪਣੇ ਧਰਮ 'ਚ ਹੀ ਫੌਤ ਅੱਛਾ ਹੋਇਆ ਪੁੱਤਰ ਰਸ਼ੀਦ ਜਿਹੜਾ ਸੀ ਰਸ਼ੀਦ ਵੀ ਮੁਸਲਮਾਨ ਹੋ ਗਿਆ ਇੱਕ ਨਜ਼ੀਰ ਉਹਦਾ ਉਹਦਾ ਨਾਮ ਭਰਾ ਪਹਿਲਾਂ ਹੀ। ਸੇਵਾ ਹੀ ਰਸ਼ੀਦ ਦਾ ਆਹੋ ਪਹਿਲਾ ਨਾਂ ਹੀ ਉਹਦਾ ਸੇਵਾ ਸੇਵਾ ਉਹਦਾ ਅੱਛਾ ਭਰਾ ਹੀ ਛੋਟਾ ਜਿਹੜਾ ਉਹਦਾ ਨਾਂ ਹੀ ਪੂਰਨ ਪੂਰਨ ਠੀਕ ਹੈ ਉਹ ਫਿਰ ਜਦੋਂ ਮੁਸਲਮਾਨ ਹੋ ਗਏ ਨਾ ਫਿਰ ਉਹਦਾ ਨਾਂ ਰੱਖੇ ਸੇਵੇ ਰਸ਼ੀਦ ਦਾ ਨਾਂ ਰਸ਼ੀਦ ਤੇ ਪੂਰਨ ਦਾ ਨਾਂ ਨਜ਼ੀਰ ਨਜ਼ੀਰ। ਉਹ ਫਿਰ ਮੁਸਲਮਾਨ ਹੀ ਇਹ ਫੌਤ ਦੋ ਹੋਏ ਭਾਈ ਮੁਸਲਮਾਨ ਹੋ ਗਏ ਹਾਂਜੀ ਹਾਂਜੀ ਤੇ ਇਹਨਾਂ ਦੇ ਜਿਹੜੇ ਲੱਗੇ ਲਾਣੇ ਸਨ ਰਿਸ਼ਤੇ ਬਰਾਦਰੀ ਉਹ ਵੀ ਕਾਫੀ ਦੀਨਦਾਰ ਹੋ ਗਏ ਨੇ ਉਹ ਵੀ ਕਾਫੀ ਹੋ ਗਏ ਉਧਰ ਵੀ ਕੋਈ ਜੀ ਤੁਰ ਗਏ ਹਾਂਜੀ। ਆਹੋ ਇਹਨਾਂ ਦੇ ਆਹੋ। ਸਕੇ ਭਰਾ ਦੋ ਹੋ ਗਏ ਨੇ ਕਿ ਮੰਗਲ ਤੋਂ ਵੱਡਾ ਗਿਆ ਸੀ ਤੇ ਮੰਗਲ ਤੋਂ ਛੋਟਾ ਛੋਟੇ ਦਾ ਨਾਂ ਦੱਸਦੇ ਨੇ ਸੋਣੀ ਹੁੰਦਾ ਸੀ ਤੇ ਵੱਡਾ ਸੀ ਜਿਹੜਾ ਉਹਦਾ ਨਾਂ ਸੁੰਦਰ ਸੀ ਠੀਕ ਤੇ ਆਪਾਂ ਫਾਤਮਾ ਜਿਹੜੀ ਇਹ ਵੀ ਮੁਸਲਮਾਨ ਨਹੀਂ ਸੀ ਪਹਿਲੋਂ ਦੇ ਪਹਿਲਾਂ ਨਹੀਂ ਮੁਸਲਮਾਨ ਹੋਈ ਹੈ ਅੱਛਾ ਉਹ ਜਿਹਨੂੰ ਕਰਕੇ ਫਾਤਾਂ ਕਰਕੇ ਕਹਿੰਦੇ ਆ। ਫਾਤਾ ਕਰ ਨਹੀਂ ਉਹਨਾਂ ਨੂੰ ਉਹ ਨਹੀਂ ਉਹਨੂੰ ਜਾਣਦੇ ਫਾਤਾ ਅੱਛਾ ਅੱਛਾ ਉਹ ਹੋਰ ਸੀ। ਉਹ ਹੋਰ ਫਾਤਾ ਸੀ ਉਹ ਉਹਨਾਂ ਦਾ ਘਰ ਉਹ ਪਰਲੀ ਨੁੱਕਰ ਦੇ ਸੀ ਠੀਕ ਉਹ ਜੀ ਇੱਕ ਦਫਾ ਨਾ ਜ਼ਰਾ ਨਾਲ ਲੱਗਦੇ ਪਿੰਡਾਂ ਦੇ ਨਾਂ ਲੈ ਲਓ ਛੀਨੇ ਦੇ ਦੁਆਲੇ ਪਿੰਡ ਸੀਨੇ ਦਾਣੇ ਮੱਲਾ ਫਤਿਹਪੁਰ ਫਤਿਹਪੁਰ ਲੱਤਾ ਨੰਗਲ ਫਿਰ ਆਪਣਾ ਗੌਸਪੁਰਾ
ਫਿਰ ਆਪਣੇ ਮਿਰਜ਼ੇ ਵਾਲੀ, ਲਾਲੂ ਕੋਟ, ਜ਼ਾਦਪੁਰ ਸੈਦਾਂ, ਠੀਕ ਹੈ ਔਲਖ, ਠੀਕ ਹੈ। ਸਾਰਾ ਇਹ ਸਿੱਖਾਂ ਦਾ ਇੱਕ ਪਿੰਡ ਹੋਰ ਜੱਟਾਂ ਦਾ। ਕੰਜਰੂੜ, ਜੱਟਾਂ ਦਾ। ਹਾਂਜੀ ਇਹ ਚਾਰ ਚਫੇਰੇ ਦੇ ਇਹ ਪਿੰਡ ਸਾਰੇ ਪੁਰਾਣੇ ਪੁਰਾਣੇ। ਪਾਕਿਸਤਾਨ ਬਣਨ ਤੋਂ ਪਹਿਲੇ ਹਾਂਜੀ, ਦਾ ਹਾਂਜੀ। ਮੌਜੂਦ ਹੈ। ਸਭ ਪੁਰਾਣੇ। ਇੱਕ ਆ ਕੌਸਪੁਰਾ ਜਿਹੜਾ ਇਹ ਨਵਾਂ ਬਣਿਆ, ਇਹਨੂੰ ਨਹੀਂ ਉਹ ਜਾਣਦੇ ਹੋਣੇ। ਠੀਕ। ਨਹੀਂ ਉਦੋਂ ਇਹ ਹੈ ਗਰਾਲਾ, ਉਦੋਂ ਹੈ ਡਿਉੜੀ। ਪਿੰਡ ਇਹ ਵੀ ਸਾਡੇ ਤੋਂ ਆਏ। ਮਿਰਜ਼ੇ ਵਾਲੀ, ਗਨਗਰਾਂ, ਇਹ ਜਿਹੜੇ ਸਾਰੇ ਜਿਹੜੇ ਨੇ ਉਹ ਵੀ ਪਿੰਡ ਉਹਨਾਂ ਦੇ ਨੇ ਰਾਜਾ ਸਿੰਘ। ਠੀਕ ਹੈ, ਠੀਕ ਹੈ। ਆਮ ਕਹਿੰਦੇ ਨੇ ਉਹ ਹੈ ਸਿੱਖਾਂ ਦਾ ਜੀ। ਤੇ ਕੋਈ ਮੇਲਾ ਠੇਲਾ ਵੀ ਲੱਗਦਾ ਇਸ ਇਲਾਕੇ ਦਾ ਕੋਈ ਪੁਰਾਣਾ? ਮੇਲਾ ਗਰਾਲੇ ਬੜਾ ਲੱਗਦਾ। ਅੱਛਾ, ਉਹ ਪੁਰਾਣਾ ਮੇਲਾ 8 ਦਿਨ ਪੜੇਵੀ ਲੱਗਦੀ ਹੈ, ਇੱਕ ਸਨਕਤਰੇ ਲੱਗਦੀ ਹੈ। ਉੱਥੇ ਵੀ 8 ਦਿਨ ਪੜੇਵੀ, ਠੀਕ। ਸਨਕਤਰੇ ਵੀ, ਠੀਕ। ਗਰਾਲੇ ਵੀ। ਠੀਕ। ਸਾਨੂੰ ਕਰੀਬ ਗਰਾਲਾ ਹੀ ਹੈ। ਅੱਛਾ ਅੱਛਾ, ਹਾਂਜੀ। ਠੀਕ। ਵਾਵਾ ਮੋਟਾ ਪਿੰਡ ਗਰਾਲਾ ਜਾਂ ਗਰਾਲਾ ਬਹੁਤ ਮੋਟਾ ਪਿੰਡ ਹੈ। 9 ਪੱਤੀਆਂ। ਬੱਲੇ ਬੱਲੇ। ਗਰਾਲਾ ਜਿਹੜਾ ਨਾ ਬਹੁਤ ਵੱਡਾ ਪਿੰਡ ਹੈ, ਯੂਨੀਅਨ ਕਾਉਂਸਲ ਵੀ ਆ। ਅੱਛਾ ਜੀ, ਯੂਨੀਅਨ ਕਾਉਂਸਲ 9 ਪੱਤੀਆਂ ਚੰਗੀਆਂ ਵੱਡੀਆਂ ਹੁਣ ਹੋ ਗਈਆਂ ਨੇ। ਕਸਬਾ ਹੀ ਹੋ ਗਿਆ। ਤਗੜਾ ਪਿੰਡ ਹੈ, ਗਰਾਲਾ ਤੋਂ ਹੁਣ ਹਿਸਾਬ ਨਾਲ ਕਸਬਾ ਹੀ ਹੈ। ਠੀਕ ਹੈ। ਤੇ ਬਸੰਤਰ ਵੀ ਤੁਹਾਨੂੰ ਇੱਥੇ ਨਾਲਾ ਸੈਂਟਰ ਜਿਹੜਾ ਉਹ ਨਡਾਲੇ ਵੱਲੋਂ ਆਉਂਦਾ ਹੈ ਅੱਛਾ। ਤੇ ਜ਼ਾਦਪੁਰ ਸੈਦਾਂ ਔਲਖਾਂ ਦੇ ਥੱਲੇ ਹੁੰਦੀ ਮੱਲੇ ਲਾਗੇ, ਤੇ ਮੱਲੇ ਆ ਫਤਿਹਪੁਰ ਦੱਤਾਂ, ਹਾਂ ਹਾਂ ਤੇ ਫਤਿਹਪੁਰ ਦੱਤਾਂ ਤੋਂ ਕੰਜਰੂੜ, ਹਾਂ ਹਾਂ, ਤੇ ਕੰਜਰੂੜ ਤੋਂ ਫਿਰ ਅੱਗੇ ਨਿਕਲ ਜਾਂਦਾ ਏ ਕਰਤਾਰਪੁਰੇ। ਠੀਕ। ਔਰ ਕੰਜਰੂੜ ਜਾਣ ਲੱਗਿਆ ਤੁਹਾਨੂੰ ਬਸੰਤਰ ਨਾਲਾ ਟੱਪ ਕੇ ਜਾਣਾ ਪੈਂਦਾ। ਹਾਂ ਉੱਥੇ ਪੁਲ ਬਣਿਆ ਹੈ। ਪੁਲ ਬਣਿਆ। ਪੁਰਾਣੇ ਵਕਤਾਂ 'ਚ ਪੁਲ ਕੋਈ ਨਹੀਂ ਸੀ। ਨਹੀਂ ਪਹਿਲੇ ਇਹ ਲੰਘਣਾ ਜਾਣਾ। ਮੈਂ ਇਧਰੋਂ ਹੀ ਆਇਆ ਵਾ, ਪੁਲ ਵਾਲੇ ਪਾਸੇ ਪੁਲ ਥਾਣੀ ਆਇਆ। ਇਹ ਪਹਿਲੇ ਪੁਲ ਕੋਈ ਨਹੀਂ ਸੀ। ਇਹ ਬਣਿਆ 2002 ਚ। ਠੀਕ ਹੈ। ਹਾਂਜੀ। ਅੱਛਾ ਬਾਬਾ ਜੀ, ਬਾਬਾ ਅਹਿਮਦੀਨ ਸਾਹਿਬ, ਮਤਲਬ ਜਦੋਂ ਆਪਣਾ ਵੱਡਾ ਭਾਈ ਬਾਬਾ ਹੁਕਮਦੀਨ ਔਰ ਸਵਰਨ ਨਾਲ ਜਿਹੜੇ ਸਰਦਾਰ ਲੋਕ ਸਨ, ਸਵਰਨ ਸਿੰਘ, ਉਹਨਾਂ ਦੇ ਨਾਲ ਖੇਡਦਾ ਮਲਦਾ ਉਧਰ ਟੁਰ ਗਿਆ, ਤੇ ਉਹ ਸਾਲ ਉੱਥੇ ਰਿਹਾ, 3 ਸਾਲ ਰਿਹਾ, 4 ਸਾਲ ਰਿਹਾ, ਜਿੰਨਾ ਚਿਰ ਵੀ ਰਿਹਾ। ਪਿੱਛੇ ਫਿਰ ਕੀ ਹਾਲ ਬਣਿਆ ਤੁਹਾਡਾ, ਤੁਹਾਡੇ ਮਾਂ ਪਿਓ ਦਾ? ਤੁਹਾਨੂੰ ਕੀ ਹੀ ਦਿਲ 'ਚ ਕੀ ਆਂਦਾ ਸੀ ਕਿ ਯਾਰ ਕਿਤੇ ਮਾਰਿਆ ਤੇ ਨਹੀਂ ਗਿਆ ਜਾਂ ਕਿੱਥੇ ਗਿਆ? ਸਾਡੀ ਵਾਲਦਾ ਜਿਹੜੀ ਹੈ ਨਾ, ਉਹ ਜਦੋਂ ਅਸੀਂ ਬਾਹਰ, ਮੈਂ ਤੇ ਨਿੱਕਾ ਹਾਂ ਨਾ, ਹਾਂਜੀ, ਤੇ ਚਾਚੇ ਦੇ ਹਾਲ ਹੂਲ ਬੋਣਾ, ਤੇ ਜਾਂਦਿਆਂ ਦੇ ਰਾਹ 'ਚ ਹੀ ਰੋਟੀ ਰੱਖ ਕੇ ਤੇ ਰੋਂਦੀ ਰਹਿਣਾ ਕਰਨਾ। ਅੱਛਾ। ਮੇਰਾ ਪੁੱਤਰ ਮਾਰਿਆ ਗਿਆ, ਕਿਸੇ ਨੇ ਮਾਰ ਛੜਿਆ, ਕਿਤੇ ਖਰੇ ਕਹੋ ਗਿਆ ਕਿ ਨਹੀਂ ਗਿਆ, ਕੀ ਹੋਇਆ। ਘਰ ਆ ਕੇ ਫਿਰ ਮੇਰੇ ਵਾਲਦ ਸਾਹਿਬ ਇੱਧਰ ਕੋਈ ਆਚਾਰਵਾ ਪਿੰਡ, ਉੱਥੇ ਵੀ ਗਏ। ਫਿਰ ਜਿਹੜੀਆਂ ਪੋਸਟਾਂ ਤੇ ਹਾਂ ਜਿਹੜੀਆਂ ਹੁੰਦੀਆਂ ਹਨ, ਇਹਨਾਂ ਦੇ ਬੜਾ ਦੂਰ ਦੂਰ ਜਾ ਕੇ ਫਿਰਦੇ ਰਹੇ। ਜਦੋਂ ਸ਼ਾਮ ਨੂੰ ਆਉਣਾ ਤੇ ਆ ਕੇ ਆਖਣਾ ਵੀ ਨਹੀਂ ਪਤਾ ਲੱਗਣਾ, ਤੇ ਮੇਰੀ ਮਾਂ ਨੇ ਫਿਰ ਦੱਸਦੇ ਨੇ, ਫਿਰ ਰੋਂਦੇ ਰਹਿਣਾ। ਫਿਰ ਰੋਣਾ ਕਿੱਥੇ ਹੈ, ਸਕੀਲਾਂ ਦਾ ਚਾਚਾ ਕਿੱਥੇ ਆ, ਹੁਕਮਦੀਨ ਹੈ ਹੀ ਨਹੀਂ, ਦੀ ਮਾਰੀ ਛੜਿਆ ਤਾਂ ਕਿਸ ਨੇ। ਫਿਰ ਉਹਨਾਂ ਨੂੰ ਤਸੱਲੀ ਦੇਣੀ ਵੀ ਤੂੰ ਫਿਕਰ ਨਾ ਕਰ, ਨਹੀਂ ਮਾਰਿਆ ਤਾਂ ਕੁਝ ਨਹੀਂ ਹੁੰਦਾ, ਹੈ ਵਾ ਉਹ ਹੈ, ਇਹ ਹੈ ਉਹ ਹੈ, ਇਹ ਗੱਲਾਂ ਕਰਦੇ ਰਹਿਣਾ। ਤੇ ਕਾਫੀ ਦੇਰ ਫਿਰ ਰਿਸ਼ਤੇਦਾਰਾਂ ਨੇ ਆਉਣਾ ਅਫਸੋਸ ਕਰਨ ਵਾਸਤੇ, ਉਹਨਾਂ ਨੇ ਵੀ ਪੁੱਛਣਾ ਤੇ ਮੈਂ ਸਾਡੀ ਮਾਂ ਨੇ ਰੋਣਾ, ਚਾਚੀ ਜੀ ਹੋਰਾਂ ਵੀ ਰੋਣਾ। ਤੇ ਉਹ ਹੌਲੀ ਹੌਲੀ ਫਿਰ ਬਾਅਦ ਚ ਜਦੋਂ ਦੱਸਦੇ ਨੇ, ਮੈਨੂੰ ਕੀ ਪਤਾ ਉਦੋਂ ਦਾ ਮੈਂ ਤੇ ਸਕੂਨ ਥੋੜਾ ਜਿਹਾ ਹੋਇਆ। ਤੇ ਫਿਰ ਉਹਦਾ ਭੈਣ ਪੂਰੋ ਦਾ ਖਾਤਾ ਆਇਆ ਸੀ ਇਹਨਾਂ ਨੂੰ। ਅੱਛਾ। ਤੇ ਮਾਮੀ ਜੀ ਫਿਕਰ ਨਾ ਕਰ, ਤੇਰਾ ਹੁਕਮਦੀਨ ਮੇਰੇ ਕੋਲ ਹੈ, ਤੇ ਮੈਂ ਬਾਫਾ ਰੱਖਿਆ ਲੈ, ਮੈਂ ਪਿਆਰ ਨਾਲ ਰੱਖਿਆ ਲੈ, ਤੂੰ ਫਿਕਰ ਨਾ ਕਰ, ਮੈਂ ਤੇਰੇ ਕੋਲ ਜੇ ਜਿਉਂਦੀ ਰਹੀ ਤੇ ਪਹੁੰਚਾਵਾਂਗੀ। ਅੱਛਾ ਜੀ, ਠੀਕ। ਇਹ ਉਹ ਗੱਲਾਂ ਕਰ ਲਈਆਂ ਨੇ ਉਦੋਂ। ਮਤਲਬ ਉਹ ਖਤ ਦੇ ਰਾਹੀਂ ਪਤਾ ਚੱਲਿਆ ਕਿ ਬਾਬਾ ਹੁਕਮ ਹੈ। ਹਾਂਜੀ ਠੀਕ, ਜਿਹੜਾ ਉਸ ਵੇਲੇ ਬੱਚਾ ਸੀ। ਹਾਂਜੀ ਹਾਂਜੀ, ਠੀਕ ਹੈ, ਠੀਕ ਹੈ। ਉਸ ਤੋਂ ਬਾਅਦ ਫਿਰ ਕੋਈ ਮਤਲਬ ਕੋਈ ਠੰਡ ਹੋਈ, ਮਾਂ ਖੁਸ਼ ਹੋਈ? ਹਾਂਜੀ, ਮਾਂ ਫਿਰ ਬੜੀ ਖੁਸ਼ ਹੋਈ ਗਏ। ਹਾਂ। ਫਿਰ ਮੇਰੀ ਮਾਂ ਨੇ ਦੱਸਦੇ ਨੇ ਵੀ ਉਦੋਂ ਦੌਰ 'ਚ ਪਤਾਸੇ ਹੁੰਦੇ ਹਨ। ਅੱਛਾ। ਜਦੋਂ ਖਾਤ ਆਇਆ ਤੇ ਫਿਰ ਪਰਾਤ, ਬੜੀ ਵੱਡੀ ਪਰਾਤ ਲੈ ਕੇ ਤੇ ਗੁੜ ਨਾਲ, ਉਦੋਂ ਗੁੜ ਕਰਦੇ ਹੁੰਦੇ ਹਨ। ਅੱਛਾ। ਗੁੜ ਵੀ ਵੰਡਿਆ, ਨਾਲ ਪਤਾਸੇ ਵੰਡੇ ਸਾਰੇ ਪਿੰਡ ਦੇ ਵਿੱਚ, ਜਿਹੜਾ ਕੋਈ ਆਏ ਉਹਨੂੰ ਵੀ ਦੇ। ਮੇਰੀ ਮਾਂ ਮੇਰਾ ਪੁੱਤਰ ਹੈ, ਖੁਸ਼ੀ ਨਾਲ ਮੇਰਾ ਹੁਕਮਦੀਨ ਹੈ, ਪੂਰੋ ਕੋਲ ਹੈ, ਨਾਲ ਉਹਨੇ ਦੱਸਣਾ ਵੀ ਪੂਰੋ ਕੋਲ ਹੈ, ਉਹ ਆ ਜਾਏਗਾ। ਫਿਰ ਉਹ ਖੁਸ਼ ਰਹੇ ਨੇ ਜਿੰਨਾ ਚਿਰ। ਫਿਰ ਉਹਨਾਂ ਨੂੰ ਤਾਂ ਆਉਣ ਦੀ ਲੱਗ ਗਈ। ਠੀਕ ਹੈ। ਫਿਰ ਉਧਰੋਂ ਭਾਜੀ ਹੋਰਾਂ ਦਾ ਆ ਗਿਆ ਖਾਦ, ਭਾਰ ਨਾਦਰ ਹੋਰਾਂ ਦਾ ਵੀ ਚਾਚੀ ਜੀ ਹੁਕਮਦੀਨ ਸਾਡਾ ਫਲਾਣੇ ਥਾਂ ਮੈਂ ਭੈਣ ਪੂਰੋ, ਉਹਨੂੰ ਵੀ ਭੈਣ ਹੀ ਕਹਿੰਦੇ ਹੁੰਦੇ ਹਨ, ਸਾਡੇ ਤਾਏ ਦੇ ਪੁੱਤਰ ਵੀ। ਠੀਕ ਹੈ। ਉਹਨਾਂ ਆਖਣਾ ਵੀ ਚਾਚੀ ਜੀ ਫਿਕਰ ਨਾ ਕਰ, ਉਹ ਹੁਕਮਦੀਨ ਹੈਗਾ ਤੇ ਭੈਣ ਪੂਰੋ ਕੋਲ ਹੈ। ਉਹਨੇ ਬੜੇ ਪਿਆਰ ਨਾਲ ਰੱਖਿਆ ਲੈ। ਤੇ ਸਾਨੂੰ ਜਦੋਂ ਹੀ ਟਾਈਮ ਮਿਲਦਾ, ਕੋਈ ਫੈਸਲਾ ਮੁੱਕਦਾ ਨਾ, ਤਾਂ ਜਾ ਕੇ ਤੇ ਲੈ ਆਉਣਾ। ਫਿਰ ਹੋਰ ਖੁਸ਼ ਹੋ ਗਏ ਉਹ। ਅੱਛਾ। ਫਿਰ ਉਹਨਾਂ ਨੇ ਬੜੀ ਖੁਸ਼ੀ ਨਾਲ ਆਪਣੀ ਜ਼ਿੰਦਗੀ ਇੰਨਾ ਚਿਰ ਬਸਰ ਕਰਦੇ ਰਹੇ। ਬਾਅਦ ਵਿੱਚ ਦੁਬਾਰਾ ਫਿਰ ਉਹਨਾਂ ਦੀ ਜ਼ਿੰਦਗੀ ਚ ਆ ਵੀ ਗਏ। ਅੱਛਾ। ਆ ਵੀ ਗਏ ਫਿਰ
ਅੱਛਾ ਤੇ ਜਿੱਦਣ ਉਹ ਆਏ ਨੇ ਨਾ ਹਾਂ ਉਦੋਂ ਉਹਨਾਂ ਦੱਸਦੇ ਨੇ ਵੀ ਆਏ ਭਾਜੀ ਹੋਰੀ ਲੈ ਕੇ, ਕੋਈ ਪਤਾ ਨਹੀਂ ਇਹਨਾਂ ਨੂੰ ਵੀ ਅੱਜ ਉਹਨਾਂ ਨੇ ਆਉਣਾ। ਅੱਛਾ ਉਹ ਤੇ ਉਧਰ ਗਏ ਨੇ ਹਨ। ਹਾਂਜੀ ਉਦੋਂ ਜਿੱਧਰ ਗਏ ਨੇ ਉਧਰ ਫਿਰ ਉਹਨਾਂ ਨੇ ਕੱਪੜੇ ਨਾਲ ਦਿੱਤੇ, ਨਾਲ ਪੈਸੇ ਦਿੱਤੇ ਭੈਣ ਭੂਰੋ ਨੇ, ਹਾਂ, ਹਾਂ। ਨਾਲ ਕੱਪੜੇ ਦਿੱਤੇ, ਕੱਛੇ 4-5 ਸਵਾਂਗ ਦਿੱਤੇ ਹਨ, ਹਾਂ ਹਾਂ ਸੂਟ ਦਿੱਤੇ ਨਾਲ ਨਾਲ ਹੋਰ ਪਤਾ ਨਹੀਂ ਵਾਹ ਕੀ ਜੀ। ਕੁਝ ਦਿੱਤਾ। ਅੱਛਾ ਤੇ ਫਿਰ ਉਹ ਬੜਾ ਰੋਈ ਜਾਂਦੇ। ਆ ਜਿਹੜੀ ਭੈਣ ਗੱਲ ਕਰਦੀ ਪਈ ਉਹ ਨਾ, ਹਾਂ ਉਹਨਾਂ ਦੇ ਘਰ ਦੱਸਦਾ ਸੀ ਭਾਜੀ ਵੀ ਇਸ ਤਰ੍ਹਾਂ ਢਾਓ ਇੰਜਰ ਪੈ ਕੇ ਵੀ ਜਿਸ ਤਰ੍ਹਾਂ ਮਰ ਗਿਆ ਕੋਈ ਬੰਦਾ। ਓ ਹੋ ਇਹਨਾਂ ਢਾਓ ਜੇ ਇਹਨਾਂ ਰੋਈਆਂ ਹਨ ਉਹ ਜਦੋਂ ਉਹਨਾਂ ਨੇ ਟੋਰਿਆ ਟੋਰਿਆ ਪਾਕਿਸਤਾਨ ਵੱਲ ਨੂੰ। ਹਾਂਜੀ। ਅੱਛਾ ਅੱਛਾ ਜਦੋਂ ਉਹਨਾਂ ਟੋਰਿਆ ਫਿਰ ਉਹਨਾਂ ਦੇ ਘਰ ਤੇ ਸਾਰਾ ਪਿੰਡ ਇਕੱਠਾ ਹੋ ਗਿਆ ਵੀ ਇਹ ਕੀ ਮਾਜਰਾ ਬਣਿਆ। ਫਿਰ ਉਹਨਾਂ ਨੂੰ ਇਹਨੂੰ ਤਾਂ ਕੁਝ ਕਹਿ ਨਹੀਂ ਨਾ ਸਕਦੇ ਕਿਉਂਕਿ ਹੁਕੂਮਤ ਦਾ ਫੈਸਲਾ ਸੀ। ਤੇ ਫਿਰ ਉਹਨਾਂ ਨਾਲ ਇਹ ਗੱਲ ਵੀ ਤੁਸੀਂ ਮੁਸਲਮਾਨ ਰੱਖਿਆ ਦਾ ਸੀ, ਮੁਸਲਮਾਨ ਰੱਖਿਆ ਦਾ ਸੀ ਤੇ ਆਪਣਾ ਭਰਾ ਰੱਖਿਆ ਦਾ ਸੀ। ਕਿਉਂਕਿ ਉਹਨਾਂ ਨੇ ਜਿੰਨਾ ਵੀ ਅਰਸਾ ਤੇ ਬਾਬਾ ਹੁਕਮ ਨਹੀਂ ਰਿਹਾ ਉਹਨਾਂ ਨੇ ਲੁਕੋ ਕੇ ਰੱਖਿਆ। ਲੁਕੋ ਕੇ ਰੱਖਿਆ, ਮੁਸਲਮਾਨਾਂ ਦਾ ਬਾਹਰ ਨਹੀਂ ਹੋਣ ਦਿੱਤਾ ਵੀ ਇਹ ਮੁਸਲਮਾਨ। ਉਹ ਕਹਿੰਦੀ ਰਹੀ ਇਹ ਵੀ ਮੇਰਾ ਪੁੱਤਰ। ਅੱਛਾ ਫਿਰ ਜਦੋਂ ਪਿੰਡ ਆਏ ਨੇ ਉਹ ਗੱਲ ਕਹਾਣੀ ਉਹ ਸੁਣਾਓ। ਜਦੋਂ ਪਿੰਡ ਆਏ ਨਾ ਫਿਰ ਇੱਥੋਂ ਆ ਜਿਹੜਾ ਦਰਬਾਰ ਸਟੇਸ਼ਨ ਆ ਇੱਥੋਂ ਉਤਰ ਕੇ ਆਏ। ਹੁਣ ਉਦੋਂ ਗੱਡੀਆਂ ਹੀ ਹਨ, ਬੱਸਾਂ ਤੇ ਹੈ ਨਹੀਂ ਹਨ। ਅੱਛਾ ਜੀ। ਤੇ ਜਦੋਂ ਆਏ ਨੇ ਨਾ ਇੱਥੇ ਹਾਂ ਫਿਰ ਅੱਗੋਂ ਦੀ ਜੀ ਸਾਡੇ ਸਾਰੇ ਅੱਗੋਂ ਦੀ ਲੈਣ ਚੱਲ ਗਏ, ਫਿਰ ਕਜੂੜੀ ਤੁਰ ਗਏ, ਫਿਰ ਕਜੂੜੋ ਨੂੰ ਨਾਲ ਲੈ ਕੇ ਆਏ। ਹਾਂ। ਭਾਜੀ ਹੁਣਾਂ ਦੇ ਨਾਲ ਵੀ ਸਾਰੇ ਸਾਡੇ ਤਾਏ ਦੇ ਪੁੱਤਰ ਸਾਰੇ ਲਾਹੌਰ ਨੇ। ਅੱਛਾ ਜੀ। ਉੱਥੇ ਤੇ ਕੋਈ ਸਾਡਾ 150 ਘਰ ਆ। ਅੱਛਾ ਉਦੋਂ ਥੋੜੇ ਹਨ, ਉਹ ਸਾਰੇ ਭਰਾ ਹੀ ਉੱਥੇ, ਭੈਣਾਂ ਵੀ ਸਾਰੀਆਂ ਮੇਰੇ ਤਾਏ ਦੀਆਂ ਧੀਆਂ ਉੱਥੇ ਹੀ ਹਨ ਸਾਰੇ। ਠੀਕ ਹੈ। ਉਹ ਸਾਰੀਆਂ ਫਿਰ ਲੈ ਕੇ ਆਈਆਂ ਨਾਲ, ਫਿਰ ਉਹ ਵੀ ਆਏ, ਇੱਥੇ ਵੀ ਸਾਰੇ ਇਕੱਠੇ ਹੋਏ। ਫਿਰ ਮੇਰੀ ਮਾਂ ਨੇ ਬੜੇ ਚਾਅ ਕੀਤੇ, ਵੰਡਿਆ ਦੇ ਚਾਅ ਪਤਾਸੇ ਕੀਤੇ। ਵੰਡੇ ਤੇ ਦੇਖ ਵੀ ਮੈਨੂੰ ਹੁਣ ਕੀ ਪਤਾ ਜੀ, ਉਹੀ ਦੱਸਦੇ ਨੇ ਬੇਗਾਂ ਪਕਾਈਆਂ ਤੇ ਬੜੀ ਖੁਸ਼ੀ ਨਾਲ। ਤੇ ਫਿਰ ਉਹ ਛੱਡ ਕੇ ਤੇ ਗਏ। ਅੱਛਾ ਉਹ ਖੱਤ ਪੱਤਰ ਵਾਲਾ ਜਿਹੜਾ ਸਿਲਸਿਲਾ ਵੇ ਬਾਅਦ ਚ ਵੀ ਜਾਰੀ ਰਿਹਾ? ਆਹੋ ਬਾਅਦ ਚ ਕਾਫੀ ਦੇਰ ਜਾਰੀ ਰਿਹਾ। ਅੱਛਾ ਕਾਫੀ ਦੇਰ ਜਾਰੀ ਰਿਹਾ। ਠੀਕ ਹੈ। ਉਦੋਂ ਮੁੱਕਾ ਮੇਰਾ ਸਾਰਾ ਜਦੋਂ ਭੈਣ ਪੂਰੋਂ ਫੌਤ ਹੋ ਗਈ। ਉਦੋਂ ਮੁਕਾਵੇ ਜਦ ਤੱਕ ਉਹਦੇ ਸਾਹ ਰਹੇ ਨੇ ਉਦ ਤੱਕ ਹੁਕਮ ਦੇ ਬਾਰੇ ਵੀ ਪੁੱਛਦੇ ਰਹੇ। ਤੇ ਲਛੂ ਹੋਰੀ ਵੀ ਮਰ ਗਏ, ਬਾਵੇ ਹੋਰੀ ਵੀ ਮਰ ਗਏ। ਪਹਿਲਾਂ ਬਾਬਾ ਜਦੋਂ ਮਰਿਆ ਉਦੋਂ ਖਾਦਰ ਦਾ ਆਇਆ ਸੀ ਭੈਣ ਪੂਰੋਂ ਦਾ, ਦੱਸਦੇ ਨੇ ਭਾਜੀ ਦੱਸਦੇ ਨੇ। ਖਾਦ 97 ਚ ਵੀ ਆਉਂਦੇ ਰਹੇ ਨੇ। ਆਹੋ ਅੱਛਾ ਜੀ। ਹਾਂਜੀ ਖਾਦ ਹੁੰਦੇ ਰਹੇ ਨੇ। ਠੀਕ ਹੈ। ਔਰ ਤੁਸੀਂ 97 ਚ ਵੀ ਔਰ ਤੁਸੀਂ ਦੱਸਿਆ ਵੱਡੇ ਭਾਜੀ ਕਿ ਯਾਰ ਉਹ ਖੱਤ ਮੈਂ ਆਪ ਪੜ੍ਹੇ ਨੇ ਮਤਲਬ ਕਿ ਜਿਹੜੇ ਪੁਰਾਣੇ ਵੀ ਹਨ। ਅੱਛਾ ਜਦੋਂ ਨਵਾਂ ਖਾਤਾ ਆਉਂਦੇ ਰਹੇ ਨੇ ਹਾਲ ਹਵਾਲ ਦੇ ਕਰਤਾਰ ਸਿੰਘ ਹੁਣਾਂ ਦੇ, ਠੀਕ ਹੈ। ਤੇ ਫਿਰ ਉਹ ਪੁਰਾਣੇ ਵੀ ਜਿਹੜੇ ਹਨ ਉਹ ਤਾਏ ਜੀ ਨੇ ਮੈਨੂੰ ਦਿੱਤੇ ਵੀ ਆ ਵੀ ਪੜ ਲੈ। ਹੂੰ ਉਹਦੇ ਜ਼ਮੀਨ ਹੁਕਮਦੀਨ ਦੇ ਉੱਥੇ ਜਾਣ ਦਾ ਕੀ ਸਾਡੇ ਕੋਲ ਹੈ, ਫਿਕਰਮੰਦ ਨਾ ਹੋਇਓ। ਠੀਕ ਹੈ। ਉਹ ਵੀ ਖਾਤਾ ਆਏ ਦੇ ਨੇ। ਸਹੀ ਹੈ। ਫਿਰ ਬਾਕੀ ਇਹਨਾਂ ਦੇ ਹਾਲ ਹਵਾਲ ਦੇ ਜਿੰਨਾ ਅਰਸਾ ਉੱਥੇ ਰਹੇ ਨੇ ਉਦੋਂ ਵੀ ਉਹ ਖਤ ਲਿਖਦੇ ਰਹੇ ਨੇ, ਪਰੇਸ਼ਾਨ ਨਾ ਹੋਇਓ, ਠੀਕ ਆ ਸਾਡੇ ਕੋਲ। ਠੀਕ ਹੈ। ਹਰ ਗੱਲ ਉਹ ਖਬਰ ਕਰਦੇ ਰਹੇ ਨੇ। ਹੂੰ ਬਹੁਤ ਅੱਛਾ ਸਲੂਕ ਕੀਤਾ ਉਹਨਾਂ ਨੇ, ਬੜਾ ਪਿਆਰ ਬਹੁਤ ਕੀਤਾ। ਜ਼ਿਆਦਾ ਉਹਨੇ ਸਲੂਕ ਕੀਤਾ ਯਾਰ। ਤੈਨੂੰ ਦੱਸਿਆ ਕਿ ਸਵਾਲਾਂ ਨੇ ਵੀ ਨਾਲ। ਤੇ ਆਹੋ ਹੁਣ ਵੇਖੇ ਇੱਕ ਦੂਰੇ ਦਾ ਕਿਹੜਾ ਕਰਨੇ ਆ ਬਈ, ਉਹ ਮੈਂ ਉਹਦੇ ਕੋਲ ਨਹੀਂ ਖਲੋਣਾ ਤੇ ਉਹਦੇ ਕੋਲ ਨਹੀਂ ਬਹਿਣਾ ਤੇ ਉਹਦੇ ਕੋਲ ਨਹੀਂ ਖਾਣੀ। ਉਹ ਭਾਜੀ ਹੁਣ ਆਪਣੀ ਜ਼ਬਾਨ ਨਾਲ ਦੱਸਦੇ ਨੇ, ਸਾਨੂੰ ਕੀ ਪਤਾ ਜੀ ਆਹ ਕਿਹੜਾ ਵੇਖਿਆ। ਉਹਦੇ ਨਾਲ ਉਹ ਜਿਹੜੀ ਮਾਈ ਗੱਲ ਕਰਦੀ ਪਈ ਆ, ਰੋਟੀ ਵੀ ਮੈਨੂੰ ਨਾਲ ਬਿਠਾ ਕੇ ਖਵਾਲਦੀ ਰਹੀ ਆ। ਇਕੱਠੇ ਖਾਂਦੇ ਰਹੇ। ਪੁੱਤਰ ਭਰਾਵਾਂ ਵਾਂਗ ਰੱਖਿਆ ਸੀ। ਰੱਖੇ ਭਰਾਵਾਂ ਵਾਂਗ। ਠੀਕ ਹੈ। ਹਾਂਜੀ ਉਹਨਾਂ ਬੜਾ ਪਿਆਰ ਕੀਤਾ। ਬਾਬਾ ਹੁਕਮਦੀਨ ਤੁਹਾਡੇ ਤਾਇਆ ਜੀ ਸਨ? ਮੇਰੇ ਤਾਇਆ ਜੀ ਹਨ। ਠੀਕ ਠੀਕ ਇਹ ਤਾਇਆ ਜੀ ਹੁਕਮਦੀਨ ਦੇ ਪੋਤਰੇ ਨੇ। ਉਹਨਾਂ ਦੇ ਦੂਸਰੇ ਨੰਬਰ ਵਾਲੇ ਅੱਛਾ ਬੇਟੇ ਜਮੀਲ ਦੇ ਪੋਤਰੇ ਨੇ। ਅੱਛਾ ਤਾਇਆ ਜੀ ਹੁਕਮਦੀਨ ਦੇ 5 ਬੇਟੇ ਹਨ, 5 ਇੱਕ ਬੇਟੇ। ਬੇਟੀ। ਠੀਕ ਹੈ। ਔਰ ਤੁਸੀਂ ਆਪਣੇ ਤਾਇਆ ਜੀ ਆਪਣੀ ਅੱਖੀ ਵੇਖੇ ਡਿੱਠੇ ਉਹਨਾਂ ਨਾਲ ਵਕਤ ਹੰਡਾਇਆ, ਮਤਲਬ ਹਾਂਜੀ। ਸਾਰੀਆਂ ਤੁਹਾਡੇ ਨਾਲ ਵੀ ਕੋਈ ਗੱਲਾਂ ਬਾਤਾਂ ਕਰਦੇ ਸਨ ਪੁਰਾਣੀਆਂ? ਮੈਂ ਤੁਹਾਨੂੰ ਦੱਸਿਆ ਕਰਦੇ ਹੀ ਰਹਿੰਦੇ ਹਨ। ਤੇ ਉਹ ਜਦੋਂ ਬੈਠੇ ਰਹੇ ਨੇ ਤੇ ਇਹੋ ਹੀ ਗੱਲਾਂ ਕਰਦੇ ਹਨ। ਮੈਨੂੰ ਉੱਥੇ ਬੜਾ ਪਿਆਰ ਮਿਲਦਾ ਰਿਹਾ, ਮੈਂ ਉੱਥੇ ਬੜੇ ਸੁੱਖ ਚ ਹਾਂ, ਬਹੁਤ ਅੱਛਾ ਮੇਰੇ ਨਾਲ ਰਹਿੰਦੀਆਂ ਹਨ ਮੇਰੀਆਂ ਭੈਣਾਂ। ਉਹਨਾਂ ਨੇ ਸਕੀਆਂ ਜਿਹੜੀਆਂ ਭੈਣਾਂ ਇੱਥੇ ਆਪਣੀਆਂ ਹਨ ਉਹਨਾਂ ਦਾ ਨਹੀਂ ਕਦੀ ਐਡਾ ਜ਼ਿਕਰ ਕੀਤਾ ਜਿੰਨਾ ਉਹਨਾਂ ਦਾ ਕਰਦੇ ਜਿੰਨਾ ਉਹ ਉਹਨਾਂ ਮਤਲਬ ਚ ਬਚਪਨ ਜੀ ਗੁਜ਼ਾਰ ਕੇ ਆਏ ਨੇ, ਜਿੰਨਾ ਉਹ ਜੀਤੋ ਹੋਰਾਂ ਨੂੰ ਯਾਦ ਕਰਦਾ, ਜਿੰਨਾ ਉਹਨਾਂ ਨੂੰ ਯਾਦ ਮਾਈ ਕੀਤਾ। ਸਰਜੀਤ ਕੌਰ ਤੋਂ ਮੇਰੀ ਮੁਰਾਦ ਹੈ ਜੀ। ਠੀਕ ਹੋ ਗਿਆ। ਤੇ ਬਾਅਦ ਵਿੱਚ ਉਹਨਾਂ ਦੀ ਜ਼ਿੰਦਗੀ 'ਚ ਕੋਈ ਇਸ ਤਰ੍ਹਾਂ ਦਾ ਕੋਈ ਚਾਂਸ ਆਇਆ ਕਿ ਫਿਰ ਕਿਤੇ ਮੇਲ ਮਿਲਾਪ ਹੋਇਆ ਹੈ? ਨਹੀਂ, ਅਸਲ ਉਹ ਮੁਲਾਜ਼ਮ ਹੋ ਗਏ ਹਨ। ਅੱਛਾ ਫੌਜੋ ਵੀ ਮੁਲਾਜ਼ਮ ਹੋ ਗਏ ਹਨ, ਤਾਜ ਉਮਰਦੀਨ ਵੀ ਮੁਲਾਜ਼ਮ ਹਨ। ਫਿਰ ਉਹ ਨਹੀਂ ਜਾ ਨਹੀਂ ਸਕੇ, ਨੌਕਰੀ 'ਚ ਹੀ ਰਹੇ ਜੀ। ਸਹੀ ਤੇ ਸਹੀ। ਮੁਲਾਜ਼ਮ ਨੂੰ ਬੁੱਢਿਆਂ ਕਰਕੇ ਛੱਡਦੇ ਨੇ। ਨਾਲੇ ਖਤਮ ਕਿਤਾਬਾਂ ਦੀ ਬੰਦ ਹੋ ਗਈ। ਹਾਂਜੀ। ਤੇ ਅੱਜ ਵੇਖੋ ਜੀ 76-77 ਵਰਿਆਂ ਬਾਅਦ ਤੁਸੀਂ ਉਹ ਮਾਈ ਨਾਲ ਗੱਲਬਾਤ ਕੀਤੀ, ਮਾਤਾ ਸੁਰਜੀਤ ਕੌਰ ਨਾਲ, ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ? ਬੜੀ ਖੁਸ਼ੀ ਹੋਈ ਹੈ ਜੀ। ਹਾਂ ਹਾਂਜੀ, ਬਹੁਤ ਖੁਸ਼ੀ ਹੋਈ ਹੈ। ਔਰ ਤੁਸੀਂ ਉਹਨਾਂ ਨੂੰ ਸੱਦਾ ਵੀ ਦਿੱਤਾ ਕਿ ਤੁਸੀਂ ਆਓ? ਬਿਲਕੁਲ ਜੀ, ਅਸੀਂ ਹੁਣ ਵੀ ਉਹਨਾਂ ਨੂੰ ਸੱਦਾ ਦਿੰਨੇ ਆ ਕਿ ਆਉਣ, ਵੈਲਕਮ ਕਰਾਂਗੇ ਅਸੀਂ ਇਨਸ਼ਾਅੱਲਾ ਉਹਨਾਂ ਨੂੰ। ਠੀਕ ਹੈ। ਉਹਨਾਂ ਦੀ ਪੂਰੀ ਫੈਮਿਲੀ ਨੂੰ ਵੈਲਕਮ ਕਰਾਂਗੇ ਇਨਸ਼ਾਅੱਲਾ। ਜ਼ਬਰਦਸਤ ਹੋ ਗਿਆ। ਹਾਂਜੀ। ਅਗਰ ਉਹ ਇੱਧਰ ਨਹੀਂ ਆ ਸਕਦੇ, ਜਿਸ ਤਰ੍ਹਾਂ ਦੱਸਿਆ ਕਿ ਮੈਂ ਹੁਣ ਵਡੇਰੀ ਹੋ ਗਈ ਹਾਂ, ਹਾਂਜੀ, ਤੇ ਤੁਸੀਂ ਇਹ ਵੀ ਕਿਹਾ ਕਿ ਚਲੋ ਕਰਤਾਰਪੁਰ ਤੱਕ ਤੁਸੀਂ ਆਓ, ਆਪਣੇ ਕਰਤਾਰਪੁਰ ਬੱਚਿਆਂ ਤੱਕ ਆ ਜਾਣ, ਉੱਥੇ ਮੁਲਾਕਾਤ ਕਰ ਲਾਂਗੇ। ਦੂਸਰਾ ਟੈਲੀਫੋਨ ਤੇ ਇਨਸ਼ਾਅੱਲਾ ਹੁਣ ਉਹਨਾਂ ਨਾਲ ਰਾਬਤਾ ਰੱਖਾਂ ਕਰਾਂਗੇ। ਸਹੀ ਹੋ ਗਿਆ। ਹਾਂਜੀ। ਸਹੀ ਹੋ ਗਿਆ।
ਬਾਕੀ ਜੀ ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤ ਦਾ, ਤੁਸੀਂ ਮੇਰੇ ਨਾਲ ਬੜਾ ਕੋਆਪਰੇਟ ਕੀਤਾ ਔਰ ਇਸ ਸਟੋਰੀ ਨੂੰ ਤੁਹਾਡੇ ਹੀ ਤਾਮਨ ਦੇ ਨਾਲ ਅਸੀਂ ਸਿਰੇ ਲਾਇਆ। ਔਰ ਉਸ ਵਕਤ ਜੋ ਮਤਲਬ ਕਿ ਵਿਛੋੜਾ ਸੀ, ਇੱਕ ਪਿੰਡ ਸੀ, ਬੜੀ ਰਹਿਤਲ ਸੀ, ਬੜਾ ਵਸੇਬਾ ਸੀ, ਲੋਕਾਂ ਦਾ ਬੜਾ ਭਾਈਚਾਰਾ ਸੀ ਆਪਸ ਦੇ ਵਿੱਚ। ਬਿਲਕੁਲ। ਤੇ ਔਰ ਕਿਤੇ ਨਾ ਕਿਤੇ ਉਹ ਚੀਜ਼ ਅੱਜ ਵੀ ਹੈ ਤੇ ਤੁਸੀਂ ਮਤਲਬ ਕਿ ਸਾਰੀਆਂ ਗੱਲਾਂ ਬਾਤਾਂ ਕੀਤੀਆਂ। ਹਾਂਜੀ ਬਿਲਕੁਲ, ਤੁਹਾਡੀ ਵੀ ਬੜੀ ਮਿਹਰਬਾਨੀ ਹੈ ਜੀ। ਜੀ ਜੀ ਪੁਰਾਣੀ ਸੰਗਤ ਨੂੰ ਮਿਲਾਇਆ ਹੈ। ਹਾਂਜੀ ਹਾਂਜੀ ਪੁਰਾਣਿਆਂ ਨੂੰ ਬੜੀ ਠੀਕ ਹੈ ਜੀ ਬਾਬਾ ਅਹਿਮਦੀਨ ਸਾਹਿਬ, ਬਹੁਤ ਸ਼ੁਕਰੀਆ ਜੀ। ਓਕੇ ਜੀ ਓਕੇ, ਮਿਹਰਬਾਨੀ। ਔਰ ਸਪੈਸ਼ਲੀ ਜੀ ਜਨਾਬ ਚਾਚੂ ਲਿਆਕਤ ਅਲੀ ਸਾਹਿਬ, ਜ਼ੁਲਫਕਾਰ ਜੀ ਆਪਣਾ ਸਾਹਿਬ, ਤੁਹਾਡਾ ਵੀ ਬਹੁਤ ਸ਼ੁਕਰੀਆ, ਕਿਉਂਕਿ ਸਭ ਤੋਂ ਪਹਿਲੇ ਮੇਰਾ ਚਾਚੂ ਲਿਆਕਤ ਨਾਲ ਰਾਬਤਾ ਮੱਲੇ ਹੋਇਆ, ਉਹਨਾਂ ਨੇ ਮੈਨੂੰ ਤੁਹਾਡਾ ਲਿੰਕ ਦਿੱਤਾ। ਜੀ ਜੀ, ਕਿਉਂਕਿ ਮੈਂ ਸਾਰਾ ਮੇਰੇ ਵਾਸਤੇ ਤੇ ਆਊਟ ਆਫ ਜ਼ੋਨ ਸੀ ਜੀ। ਨਹੀਂ ਕੋਈ ਨਹੀਂ, ਤੁਸੀਂ ਭਾਈ ਹੋ, ਪਿੰਡ ਤੱਕ ਤੁਹਾਡੀ ਇਹ ਬਹੁਤ ਮਿਹਰਬਾਨੀ ਹੈ। ਤੁਸੀਂ ਇੰਨੀ 77 ਸਾਲ ਬਾਅਦ ਦੋ ਫੈਮਲੀਆਂ ਨੂੰ ਆਪਸ ਚ ਗੱਲਬਾਤ ਕਰਵਾ ਕੇ ਤੇ ਇਹਨਾਂ ਦੇ ਬਹੁਤ ਹੌਸਲੇ ਵੀ ਵਧੇ ਨੇ, ਬਹੁਤ ਇਹਨਾਂ ਵਾਸਤੇ ਆ ਜਿਹੜਾ ਟਾਈਮ ਨਾ ਬੜਾ ਸੁਨਹਿਰੀ ਗੁਜ਼ਰਿਆ। ਜੀ 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 ਜੀ, ਤੇ ਅੱਲਾਹ ਤਾਲਾ ਹੋਰ ਤੁਹਾਨੂੰ ਵੀ ਜਜ਼ਾ ਦੇ ਜੀ, ਅੱਲਾਹ ਇਸ ਗੱਲ ਇਹਦੀ ਜਜ਼ਾ ਵੀ ਤੁਹਾਨੂੰ ਵੀ ਜਜ਼ਾ ਦੇ। ਨੇਕ ਨੀ ਜਿਸ ਤਰ੍ਹਾਂ ਤੁਸੀਂ ਆਏ ਹੋ ਜੀ, ਨੇਕ ਨੀ ਜਿਸ ਤਰ੍ਹਾਂ ਤੁਸੀਂ ਮੁਲਾਕਾਤ ਕਰਾਈ ਹੈ, ਅੱਲਾਹ ਤੁਹਾਨੂੰ ਜਜ਼ਾ ਦੇ। ਜੀ ਜੀ, ਬਹੁਤ ਸ਼ੁਕਰੀਆ ਜੀ। ਓਕੇ ਜੀ।